ਸੋ ਅਲੱਗ-ਅਲੱਗ ਕੋਰਟਸ ਦਾ ਅਲੱਗ-ਅਲੱਗ ਹਿਸਾਬ ਕਿਤਾਬ ਆ। ਸੋ ਅੱਜ ਇਹ ਵੀ ਜਿਹੜਾ ਸਭ ਤੋਂ ਜ਼ਿਆਦਾ ਐਕਟਿਵ ਸੈਨ ਫਰਾਂਸਿਸਕੋ ਕਹਿ ਸਕਦੇ ਹੋ ਤੁਸੀਂ, ਜਿੱਥੇ ਜ਼ਿਆਦਾ ਸਪੀਡ ਦੇ ਨਾਲ ਕੰਮ ਚੱਲ ਰਿਹਾ। ਜੀ, ਸੈਕਰਾਮੈਂਟੋ ਕੋਰਟ ਵੀ ਚੱਲ ਪਿਆ ਕੰਮ, ਪਹਿਲਾਂ ਤਾਂ ਜਿੱਦਾਂ ਤਰੀਕਾਂ ਆ ਨਹੀਂ ਰਹੀਆਂ ਸੀਗੀਆਂ, ਉਹ 'ਚ ਹੁਣ ਤਰੀਕਾਂ ਜਿਹੜੀਆਂ ਪੈ ਰਹੀਆਂ ਨੇ। ਜੀ, ਤੇ ਨਿਊਯਾਰਕ ਵਾਲਾ ਥੋੜ੍ਹਾ ਜਿਹਾ ਕੰਮ ਪੌਜ਼ ਆ, ਜਿੱਦਾਂ ਜ਼ਿਆਦਾਤਰ ਉੱਥੇ ਕੇਸ ਥੋੜ੍ਹੇ ਜਿਹੇ ਸਲੋਅ ਚੱਲ ਰਿਹਾ, ਉਹਦਾ ਹੁਣ ਰੀਜ਼ਨ ਨਹੀਂ ਪਤਾ। ਸੈਕਰਾਮੈਂਟੋ ਦੇ ਜਿਹੜੇ ਕਈ ਕੇਸ ਸੀਗੇ, ਉਹ ਉਹਨਾਂ ਨੇ ਜਿੱਦਾਂ ਪੋਸਟਪੋਨ ਕਰਤੇ ਆ। ਉਹ ਕਹਿੰਦੇ ਕਿ ਹੁਣ ਅਕਤੂਬਰ ਦੇ ਵਿੱਚ ਕੌਨਕਰਡ ਦੇ ਵਿੱਚ ਵਾਲਨਟ ਕ੍ਰੀਕ ਦੇ ਲਾਗੇ ਨਵਾਂ ਕੋਰਟ ਬਣਾ ਦੇਣਾ। ਜੀ, ਤੇ ਹੁਣ ਦੇਖਦੇ ਆ ਜਿਹੜੀ ਫਰੈਜ਼ਨੋ ਵਾਲੀ ਬੈਲਟ ਆ, ਉਹਨੂੰ ਸੈਨ ਫਰਾਂਸਿਸਕੋ ਵੱਲ ਭੇਜਦੇ ਆ ਕਿ ਕੌਨਕਰਡ ਵੱਲ ਭੇਜਦੇ ਆ। ਤੇ ਜੀ, ਪੂਰੀ ਇਨਫੋਰਮੇਸ਼ਨ ਤਾਂ ਨਹੀਂ ਹੈਗੀ, ਜਿੰਨਾ ਕਿ ਜੱਜਾਂ ਤੋਂ ਪਤਾ ਲੱਗਦਾ ਉਹੀ ਕਹਿ ਰਹੇ ਆ ਕਿ 12 ਤੋਂ ਉੱਤੇ ਜੱਜ ਜਿੱਦਾਂ ਉੱਥੇ ਰੱਖਣੇ ਆ, ਤੇ ਸੈਕਰਾਮੈਂਟੋ ਨਾਲੋਂ ਜਿਹੜੀ ਵੱਡੀ ਕੋਰਟ ਬਣਨੀ ਹੈ। ਜੀ। ਤੇ ਬਾਰਡਰ ਦੀ ਸਿਚੁਏਸ਼ਨ ਕੀ ਆ ਜੀ ਅੱਜ-ਕੱਲ੍ਹ? ਬਾਰਡਰ ਦੀ ਸਿਚੁਏਸ਼ਨ ਮਈ ਦਾ ਜਿੱਦਾਂ ਆਪਾਂ ਦੱਸਿਆ ਸੀਗਾ ਇਹਨਾਂ ਨੇ ਕਿ ਹੁਣ ਰੂਲ ਪਾਸ ਕਰਨ ਜਾ ਰਹੇ ਆ ਕਿ ਥਰਡ ਕੰਟਰੀ ਦੇ ਵਿੱਚ ਅਸਾਈਲਮ ਫਾਈਲ ਕਰਨਾ ਜ਼ਰੂਰੀ ਆ। ਜੀ, ਤੇ ਸੁਣਨ ਨੂੰ ਫਿਰ ਇਹੀ ਆਇਆ ਕਿ ਉਹਦੇ ਕਰਕੇ ਜਿਹੜੇ ਜ਼ਿਆਦਾ ਰਸ਼ ਹੁਣ ਇਸ ਵੇਲੇ ਕਾਫੀ ਜ਼ਿਆਦਾ ਪੈ ਗਿਆ। ਇਸ ਵੇਲੇ ਕਾਫੀ ਜ਼ਿਆਦਾ ਲੋਕੀ ਜਿਹੜੇ ਬਾਰਡਰ ਤੋਂ ਆ ਰਹੇ ਆ, ਕਿਉਂਕਿ ਲੋਕਾਂ ਨੂੰ ਹੁਣ ਇਹ ਲੱਗਦਾ ਕਿ ਇਹਨਾਂ ਨੇ ਰੂਲ ਪਾਸ ਕਰ ਦੇਣਾ ਥਰਡ ਕੰਟਰੀ ਵਾਲਾ, ਤੇ ਜਿਹਦੇ ਕਰਕੇ ਕਿ ਅਸਾਈਲਮ ਇੱਥੇ ਮਿਲਣਾ ਔਖਾ ਹੋ ਜਾਣਾ। ਕੈਨੇਡਾ ਵਾਲਿਆਂ ਨੇ ਆਲਰੇਡੀ ਪਾਸ ਕਰ ਹੀ ਦਿੱਤਾ ਕਿ ਜਿਹੜਾ ਕੈਨੇਡਾ ਤੋਂ ਹੁਣ ਆਊਗਾ ਤੇ ਪਹਿਲਾਂ ਉੱਥੇ ਅਸਾਈਲਮ ਆਪਣਾ ਫਾਈਲ ਕਰਕੇ, ਤੇ ਜੇ ਨਹੀਂ ਪਾਸ ਹੁੰਦਾ ਫਿਰ ਹੀ ਇੱਥੇ ਉਹਨੂੰ ਜੀ, ਆਪਸ਼ਨ ਮਿਲੂਗੀ, ਨਹੀਂ ਤਾਂ ਉਹ ਕੇਸ ਰਿਜੈਕਟ ਕਰ ਸਕਦੇ ਆ। ਤੇ ਬਾਰਡਰ ਦੀ ਸਿਚੁਏਸ਼ਨ ਵੀ ਇਸ ਵੇਲੇ ਜਿਹੜੀ ਬਿਜ਼ੀ ਹੈ ਕਾਫੀ, ਤੇ ਜ਼ਿਆਦਾਤਰ ਲੋਕਾਂ ਦੇ ਬਿਆਨ ਜਿਹੜੇ ਅਜੇ ਵੀ ਨਹੀਂ ਹੋ ਰਹੇ। ਤੇ ਦੇਖਦੇ ਹਾਂ ਹੁਣ ਕਿੰਨਾ ਚਿਰ ਇਹ ਚੱਲਦਾ। ਤੇ ਕੋਵਿਡ ਦੇ ਮੈਂਡੇਟ ਜਿਹੜੇ ਸੀਗੇ ਮਈ ਦੇ ਵਿੱਚ ਹਟ ਜਾਣੇ ਆ, ਤੇ ਇੱਕ ਵਾਰੀ ਕੋਵਿਡ ਦੇ ਮੈਂਡੇਟ ਜੇ ਹਟ ਜਾਂਦੇ ਆ ਤਾਂ ਉਸ ਤੋਂ ਬਾਅਦ ਬਾਈਡਨ ਸਰਕਾਰ ਨੇ ਕਿਹਾ ਕਿ ਲੋਕਾਂ ਨੂੰ ਫਿਰ ਰੋਕ ਨਹੀਂ ਸਕਦੇ, ਉਹ ਲੋਕੀ ਸਿੱਧੇ ਬਾਰਡਰ ਤੇ ਚੌਂਕੀ ਤੇ ਆ ਕੇ ਆਪਣੇ ਆਪ ਨੂੰ ਪ੍ਰੈਜ਼ੈਂਟ ਕਰ ਸਕਦੇ ਆ। ਤੇ ਉਹਦੇ ਕਰਕੇ ਰੋਕਣ ਦਾ, ਕਿਉਂਕਿ ਹੁਣ ਸੀਗੇ, ਤੇ ਬਾਈਡਨ ਹੋਣਾ ਨੂੰ ਵੀ ਪਤਾ ਲੱਗ ਗਿਆ ਕਿ ਜਿਹੜੀ ਸਿਚੁਏਸ਼ਨ ਆ ਕੋਰਟ ਦੇ ਵਿੱਚ ਬਹੁਤ ਜ਼ਿਆਦਾ ਬਿਜ਼ੀ ਆ, ਜੀ, ਤੇ ਉਹਨੂੰ ਰੋਕਣ ਦਾ ਫਿਰ ਆਹੀ ਤਰੀਕਾ ਸੀਗਾ ਕਿ ਥਰਡ ਕੰਟਰੀ ਵਾਲਾ ਰੂਲ ਜਿਹੜਾ ਉਹਨੂੰ ਪਾਸ ਕੀਤਾ ਜਾਵੇ, ਤਾਂ ਕਿ ਲੋਕੀ ਪਹਿਲਾਂ ਮੈਕਸੀਕੋ ਜਾਂ ਹੋਰ ਕਿਤੇ ਅਸਾਈਲਮ ਫਾਈਲ ਕਰਕੇ ਆਉਣ ਇੱਧਰ। ਤੇ ਮੈਕਸੀਕੋ ਦਾ ਜੇ ਹਾਲ ਦੱਸੀਏ ਤਾਂ ਆਪਾਂ ਦੱਸਿਆ ਹੀ ਸੀਗਾ, ਖਬਰ ਡਿਸਕਸ ਕੀਤੀ ਸੀ ਕਿ ਜੇਲ੍ਹ ਦੇ ਵਿੱਚ ਜਿਹੜੀ ਅੱਗ ਲੱਗ ਗਈ ਸੀਗੀ, ਇਮੀਗ੍ਰੈਂਟ ਮਰ ਗਏ ਸੀਗੇ। ਤੇ ਹੋਰ ਅੱਗੇ ਜਿਹੜਾ ਸਕੈਮ ਕਾਫੀ ਸਾਹਮਣੇ ਆਇਆ ਕਿ ਪੈਸੇ ਪੂਸੇ ਲੈਂਦੇ ਸੀਗੇ ਇਮੀਗ੍ਰੈਂਟਾਂ ਤੋਂ, ਕਿ ਜਿਹੜਾ $200 ਦੇ ਦਿੰਦਾ ਸੀਗਾ ਉਹਨੂੰ ਛੱਡ ਦਿੰਦੇ ਸੀਗੇ, ਤੇ ਜਿਹੜਾ ਨਹੀਂ ਦੇ ਪਾਉਂਦਾ ਸੀਗਾ ਉਹਨੂੰ ਉੱਥੇ ਡੱਕ ਦਿੰਦੇ ਸੀਗੇ ਰਾਤ ਨੂੰ, ਚਾਬੀ ਜਿਹੜਾ ਸੁਪਰਟੈਂਡੈਂਟ ਘਰ ਲੈ ਜਾਂਦਾ ਸੀਗਾ। ਤੇ ਜਿਹਦੇ ਕਰਕੇ ਜਿਹੜੀ ਅੱਗ ਲੱਗੀ ਤਾਂ 40 ਲੋਕੀ ਜਿਹੜੇ ਮਰ ਗਏ ਸੀਗੇ ਹਨਾ। ਤੇ ਹੁਣ ਸਵਾਲ ਸਰਕਾਰ ਲਈ ਕਾਫੀ ਖੜੇ ਆ, ਅਮਰੀਕੀ ਸਰਕਾਰ ਲਈ, ਕਿ ਬਾਰਡਰ ਕਿ ਮੈਕਸੀਕੋ 'ਚ ਤੁਸੀਂ ਕਹਿੰਦੇ ਆ ਅਸਾਈਲਮ ਫਾਈਲ ਕਰਕੇ ਆਓ, ਪਰ ਮੈਕਸੀਕੋ ਦੇ ਵਿੱਚ ਫਰਾਡ ਬਹੁਤ ਜ਼ਿਆਦਾ, ਕਰਪਸ਼ਨ ਬਹੁਤ ਜ਼ਿਆਦਾ ਹੈਗੀ ਆ, ਤੇ ਉਹਨੂੰ ਪਹਿਲਾਂ ਸੋਲਵ ਕਰੋ। ਸੋ ਦੇਖਦੇ ਹਾਂ ਹੁਣ ਕਿੱਧਰਲੇ ਪਾਸੇ ਗੱਲ ਜਿਹੜੀ ਜਾਂਦੀ ਹੈ। ਜੀ, ਬਿਲਕੁਲ ਬਹੁਤ ਹੀ ਦਰਦਨਾਕ ਖਬਰ ਉੱਥੋਂ ਆਈ ਸੀ ਜੇਲ੍ਹ 'ਚ ਕਿੰਨੇ ਜਾਣੇ ਜਿਹੜੇ ਮਰ ਗਏ ਸੀ। ਸੋ ਆਪਾਂ ਇਸ ਇਸ਼ੂ ਦੇ ਉੱਤੇ ਪਿਛਲੇ ਹਫ਼ਤਿਆਂ ਦੇ ਵਿੱਚ ਕਾਫੀ ਕੁਝ ਡਿਸਕਸ ਕੀਤਾ ਹੈ। ਇੱਕ ਵਾਰੀ ਥੋੜ੍ਹਾ ਜਿਹਾ ਕਲੀਅਰ ਕਰ ਦਿਓ ਵੀ ਜੇ ਕੋਈ ਬੰਦਾ ਫਿਰ ਮੈਕਸੀਕੋ ਆਉਂਦਾ ਆ, ਮੈਕਸੀਕੋ ਤੋਂ ਬਾਰਡਰ ਕ੍ਰਾਸ ਕਰਕੇ ਅਮਰੀਕਾ 'ਚ ਆਉਂਦਾ ਹੈ, ਪਰ ਉਹਨੂੰ ਮੈਕਸੀਕੋ 'ਚ ਪੋਲੀਟੀਕਲ ਅਸਾਈਲਮ ਅਪਲਾਈ ਕਰਨਾ ਪਊਗਾ ਪਹਿਲਾਂ, ਰਾਈਟ? ਜੀ ਇੱਥੇ ਪੂਰੀ ਅਜੇ ਰੂਲ ਜਿਹੜਾ ਇਹਦਾ ਸਾਰੀ ਇਨਫੋਰਮੇਸ਼ਨ ਆਪਾਂ ਮਈ ਦੇ ਵਿੱਚ ਦੱਸਾਂਗੇ ਜਦੋਂ ਸਾਡੇ ਕੋਲ ਆਊਗੀ, ਤੇ ਫਿਰ ਆਪਾਂ ਦੇਖਦੇ ਹਾਂ ਕਿੱਥੇ ਗੱਲ ਜਾਂਦੀ ਹੈ ਉਦੋਂ। ਪਰ ਹਾਂਜੀ, ਮਤਲਬ ਇਹ ਜਿਹੜਾ ਸਰਕਾਰ ਨੇ ਆਪਣਾ ਇਰਾਦਾ ਇੰਡੀਕੇਟ ਕਰਤਾ ਕਿ ਇਦਾਂ ਉਹਨਾਂ ਨੇ ਕਰਨਾ।